अस्सलाम वालेकुम। लो अंजम साहब पिंड देख लो, तुसी देखिया ही नहीं सीगा। ਇਹ जनाब राष्ट्रपुर खारे पिंड आ जिला ननकाना साहब ਜਿਹੜਾ ਸਾਡਾ ਪਿੰਡ ਆ। ਅੱਛਾ, ਅਸਲ ਜਿਹੜਾ ਲਾਈਵ ਕੀਤਾ ਨਾ, ਅੱਜ ਦੇ ਬੱਚੇ ਸਕੂਲ ਪੜ੍ਹਦੇ ਆ ਤੇ ਉਹ ਕਹਿੰਦੇ ਆ ਸਕੂਲ ਨਹੀਂ ਵਧੀਆ, ਟੀਚਰ ਨਹੀਂ ਵਧੀਆ, ਮੁxtਲਿਫ ਯਾਨੀ ਕਿ ਉਹਨਾਂ ਨੇ ਮਸਾਇਲ ਕਿਹੜੇ ਨੇ ਉਹ ਪਤਾ ਨਹੀਂ ਕਿਹੜੇ ਕਿਹੜੇ ਕੱਢੇ ਹੁੰਦੇ ਨੇ। लेकिन हम तुसी साडा स्कूल देखा जे किहो जिहा स्कूल आ कि जिहदे असी स्कूल पढ़े सी। खैर हुण ते पिंड स्कूल दूसरी साइड ते ना, अगे वाली साइड ते ਇਹ ਸਾਡੇ ਪਿੰਡ ਦੀ ਦੂਸਰੀ ਸਾਈਡ ਤੇ ਹੁਣ ਸਕੂਲ ਤੇ ਬਹੁਤ ਵਧੀਆ ਬਣ ਗਏ ਨੇ। ਲੇਕਿਨ ਜਿਸ ਸਕੂਲ 'ਚ ਅਸੀਂ ਪੜ੍ਹੇ ਸੀ ਉਹ ਤੁਹਾਨੂੰ ਦਿਖਾਉਣ ਲਈ ਲਾਈਵ ਕੀਤਾ ਸੀ। ਤੇ ਇਹ ਜਨਾਬ ਦਰਖਤ ਹੈਗਾ ਕਿੱਕਰ ਦਾ। ਇਹ ਕਿੱਕਰ ਦੇ ਦਰਖਤ ਦੇ ਥੱਲੇ ਇਹ ਸਾਹਮਣੇ ਜਿੱਥੇ ਖੰਭੇ ਲੱਗੇ ਆ, ਇੱਥੇ ਕਾਰਖਾਨਾ ਹੁੰਦਾ ਸੀ ਬਰਫ਼ ਵਾਲਾ। और जिथे यह छोटू बच्चा जा रहा इत्थे चौड़ी पटड़ी हुंदी सीगी, यानी कि थोड़ी जी खुली जगह हुंदी सी, तकरीबन 10 मरले की कह लो। अच्छा, यह जिथे दरख्त नाल इधरी साइड ते जिथे आ झोना बीजिया, ये झोने वाली जगह ते खुली जगह हुंदी सी। और असी इत्थे बैठ के जेड़े कोई प्लास्टिक दे तोड़े, जेड़े खाद दे तोड़े हैगे ने, या कोई छापर लैके छोटा मोटा ਉਹਦੇ ਤੇ ਬਹਿ ਜਾਣਾ। ਟਾਟ ਵੀ ਸਾਨੂੰ ਨਹੀਂ ਮਿਲਦੇ ਸਨ। ਠੀਕ ਹੈ, ਇੱਕ ਚਾਰਪਾਈ ਜਿਹਨੂੰ ਅਸੀਂ ਮੰਜੀ ਕਹਿੰਦੇ ਆ, ਤੇ ਕਈਆਂ ਨੂੰ ਮੰਜੇ ਦਾ ਨਹੀਂ ਪਤਾ। ਉਹ ਮੰਜਾ ਕਿਹੜਾ ਨਾ, ਉਹ ਪਿੰਡ ਵੱਲ ਤੇ ਪਤਾ, ਖੈਰ ਸ਼ਾਇਦ ਉਹ ਬਰਗਰ ਖਾਣ ਵਾਲੇ ਲੋਰੀਆਂ ਨੂੰ ਨਹੀਂ ਪਤਾ ਹੋਏਗਾ। ਤੇ ਜਨਾਬ ਮਾਸਟਰ ਸਾਹਿਬ ਇੱਥੇ ਮੰਜਾ ਛੱਡ ਕੇ ਜਨਾਬ 2 ਗਲਾਸ ਲੱਸੀ ਦੇ ਪੀ ਕੇ ਜੱਗ ਚਾੜ ਕੇ ਸਕੂਨ ਨਾਲ ਸੁੱਤੇ ਹੁੰਦੇ ਸਨ। ਅੱਲਾਹ ਪਾਕ ਉਹਨਾਂ ਦੀ ਹਜ਼ਾਤੀ करे, इस टाइम ही हयात ने। ਤੇ ਅਸੀਂ ਇੱਥੇ ਬੈਠੇ। ਲੇਕਿਨ ਮੈਂ ਜਿਸ ਟਾਈਮ ਤੇ ਅੱਜ ਆਇਆ ਵਾ ਨਾ, ਤੇ ਇਹ ਸਾਹਮਣੇ ਟਿਊਬਵੈਲ ਹੈ। ਠੀਕ ਹੈ, ਮੇਰਾ ਕਜ਼ਨ ਆਇਆ ਸੀ, ਉਹ ਨਾ ਰਹੇ ਨੇ, ਤੇ ਮੈਂ ਵੀ ਨਾ ਚੱਲ ਟਿਊਬਵੈਲ ਤੇ ਨਾ ਆਇਆ ਸੀ, ਨਾਲੇ ਕਬਰਸਤਾਨ ਜਾਣਾ ਸੀ। ਅੱਛਾ, ਜਿਸ ਟਾਈਮ ਤੇ ਇੱਥੇ ਆਇਆ ਤੇ ਮੈਂ ਇਹ ਦਰਖਤ ਨੂੰ ਦੇਖਿਆ, ਉਸ ਟਾਈਮ ਤੇ ਬੜਾ ਨਾ ਜਿਹੜਾ ਕਿੱਕਰ ਦਾ ਇਹ ਰੁੱਖ ਹੈਗਾ ਨਾ, ਇਹ ਬੜਾ ਜਵਾਨ ਹੁੰਦਾ ਸੀ। ਤੇ ਮੈਨੂੰ ਉਹ ਜਿਹੜਾ ਇੱਕ ਬਜ਼ੁਰਗ, ਇੱਕ ਬੁਢਾਪੇ ਦੀਆਂ ਜਿਹੜੀਆਂ ਚਿਹਰੇ ਦੀਆਂ ਝੁਰੀਆਂ ਹੁੰਦੀਆਂ ਨਾ, ਉਹ ਖਿਆਲ ਆ ਗਿਆ ਕਿ ਇਹ ਦਰਖਤ ਦੇਖੋ, ਇਹਨਾਂ ਦੇ ਜੇ ਨਾ ਝੁਰੀਆਂ ਆਈਆਂ ਨੇ ਕਿ ਬੁਢਾਪਾ ਆ ਗਿਆ ਇਸ ਦਰਖਤ ਤੇ। ਇਹ ਦੇਖੋ ਵਾਲੀਆਂ, ਇਹਨੂੰ ਦੇਖ ਕੇ ਨਾ ਤੇ ਮੇਰੀਆਂ ਅੱਖਾਂ 'ਚ ਨਾ ਥੋੜਾ ਜਿਹਾ मैं उदास कैफियत हो गई। और बस ਅੱਖਾਂ 'ਚ ਹੰਝੂ ਆ ਗਏ, ਉਦਾਸ ਹੋ ਗਿਆ ਵੀ ਇਹ ਜਿਹੜੀਆਂ ਬੁਢਾਪੇ ਦੀਆਂ ਝੁਰੀਆਂ ਨਾ, ਇਹ ਦਰਖਤ ਦੀਆਂ, ਇਹ ਕਿੱਕਰ ਦੀਆਂ। ਇਹ ਕਿੱਕਰ ਦਾ ਜਿਹੜਾ ਰੁੱਖ ਹੈਗਾ ਨਾ, ਇਹ ਜਨਾਬ ਉਸ ਟਾਈਮ ਤੇ ਜਵਾਨ ਹੁੰਦਾ ਸੀ ਤੇ ਅਸੀਂ ਛੋਟੇ ਛੋਟੇ ਬੱਚੇ ਹੁੰਦੇ ਸਾਂ। ਠੀਕ ਹੈ, ਤੇ ਨਾ ਤੇ ਉਹ ਪਟੜੀ ਰਹੀ ਤੇ ਨਾ ਉਹ ਇਸ ਰੁੱਖ ਦੀ, ਇਸ ਕਿੱਕਰ ਦੀ, ਇਸ ਦਰਖਤ ਦੀ ਜਵਾਨੀ ਰਹੀ। ਸੁੱਕੇ ਟਹਿਣ ਰਹਿ ਗਏ ਤੇ ਕੁਛ ਟਹਿਣੀਆਂ ਹੈ ਨੇ ਹਰੀਆਂ, ਲੇਕਿਨ ਉਹ ਪੂਰਾ ਨਹੀਂ ਰਹਿ ਗਿਆ। ਤੇ ਇਹਦੀਆਂ ਇਹ ਖਾਸ ਕਰਕੇ ਇਹ ਜਿਹੜੀਆਂ ਝੁਰੀਆਂ ਦੇਖ ਕੇ ਨਾ ਤੇ ਕੈਫੀਅਤ ਅਜੀਬ ਜਿਹੀ। ਤੇ ਅੱਛਾ, ਗੱਲ ਇਹ ਹੈ ਕਿ ਅਸੀਂ ਤੇ ਇਸ ਕਿੱਕਰ ਥੱਲੇ ਬੈਠ ਕੇ ਤੇ ਪੜ੍ਹਦੇ ਰਹੇ। ਔਰ ਇਹ ਦੇਖੋ, ਇਹ ਕੱਚੀ ਜਗ੍ਹਾ ਹੈ ਤੇ ਕੋਈ ਘਾਹ ਸ਼ਾਹ ਨਹੀਂ ਸੀ, ਕੋਈ ਟਾਟ ਨਹੀਂ ਸੀ। ਇੱਥੇ ਬੈਠ ਕੇ ਅਸੀਂ ਸਕੂਲ ਪੜ੍ਹਦੇ ਸਾਂ। ਠੀਕ ਹੈ, ਤੇ ਇਹੀ ਸਾਡਾ ਸਕੂਲ ਸੀ, ਯਾਨੀ ਕਿ ਇਹ ਕਿੱਕਰ। ਇਹਦੇ ਤੋਂ ਇਲਾਵਾ ਇੱਥੇ ਸਾਡੇ ਕੋਲ ਕੋਈ ਚੀਜ਼ ਨਹੀਂ ਹੈ ਸੀ। ਬਾਰਿਸ਼ ਆਉਣੀ ਆ ਤੇ ਜਨਾਬ ਇੱਥੋਂ ਦੌੜਨਾ, ਤੇ ਇਹ ਸਾਡਾ ਪਿੰਡ ਆ ਤੇ ਇਹ ਤੋਂ 3-4 ਕਿੱਲੇ ਪੈਂਦੇ ਆ। ਦੌੜ ਕੇ ਉਸ ਪਿੰਡ ਅਸੀਂ ਜਾਣਾ, ਭਾਵੇਂ ਕੁਛ ਵੀ ਹੋ ਜਾਏ। ਫਿਰ ਮਾਸਟਰ ਸਾਹਿਬ ਨੂੰ ਲੈ ਕੇ ਜਾਣਾ ਜਨਾਬ, ਅਸੀਂ ਮੰਜਾ ਵੀ ਚੱਕਿਆ ਹੋਣਾ ਛੋਟੇ ਛੋਟੇ ਨਿਆਣਿਆਂ ਨੇ, ਤੇ ਅਸੀਂ ਪਿੰਡ ਲੈ ਕੇ ਜਾਣਾ। ਯਾਨੀ ਕਿ ਇਹ ਸਾਡਾ ਸਿਸਟਮ ਹੁੰਦਾ ਸੀ, ਇਹ ਸਾਡਾ ਸਕੂਲ ਹੁੰਦਾ ਸੀ। ਗੱਲ ਕਰਨ ਦਾ ਮਤਲਬ ਹੈ ਕਿ ਜਿੰਨਾ ਪੜ੍ਹਨਾ ਹੁੰਦਾ ਉਹ ਪੜ੍ਹ ਜਾਂਦੇ। ਔਰ ਮਜ਼ੇ ਦੀ ਗੱਲ ਇਹ ਆ ਕਿ ਚਲੋ ਖੈਰ ਮੈਂ ਤੇ ਨਕੰਮਾ ਜਿਹਾ ਬੰਦਾ ਵਾ, ਮੇਰੀ ਕਿਹੜੀ ਗੱਲ ਆ। ਲੇਕਿਨ ਇੱਥੋਂ ਜਿਹੜੇ ਲੋਕ ਪੜ੍ਹ ਕੇ ਗਏ ਆ, ਯਕੀਨ ਜਾਣੋ ਬੜੇ ਬੜੇ ਫਿਲਾਸਫਰ ਹੋਏ ਨੇ, ਬੜੇ ਉਹਦੇ ਹੈਗੇ ਨੇ ਉਹਨਾਂ ਕੋਲ ਇਸ ਟਾਈਮ ਤੇ। ਮੈਨੂੰ ਖੈਰ ਮੁਲਾਕਾਤਾਂ ਤਾਂ ਨਹੀਂ ਹੋਈਆਂ। ਇੱਕ ਦੋਸਤ ਇਸ ਕਿੱਕਰ ਤਲੇ ਪੜ੍ਹਨ ਵਾਲਾ ਇੱਕ ਬੈਂਕ ਮੈਨੇਜਰ ਬਣ ਗਿਆ, ਇੱਕ ਫੌਜ 'ਚ ਅਫੀਸਰ ਹੈਗਾ, ਔਰ ਇਸ ਤਰ੍ਹਾਂ ਕਰਕੇ ਮੁਖਤਲਿਫ ਹੈਗੇ ਨੇ। ਅੱਛਾ, ਲੇਕਿਨ ਕੀ ਸੀ ਇਸ ਕਿੱਕਰ ਦੇ ਥੱਲੇ, ਇਸ ਦਰਖਤ ਦੇ ਥੱਲੇ ਬੈਠ ਕੇ ਪੜ੍ਹਨ ਵਾਲੇ ਬੰਦੇ ਕਿਤੇ ਕਿਤੇ ਪਹੁੰਚ ਗਏ। ਔਰ ਅੱਜ ਅਸੀਂ ਸਕੂਲ ਭੇਜ ਕਹਿੰਦੇ ਹਾਂ, ਮਾਸਟਰ ਦਾ ਰਵੱਈਆ ਨਹੀਂ ਠੀਕ, ਔਰ ਦੂਸਰਾ ਸਾਡੇ ਬੱਚੇ ਨੂੰ ਪੜ੍ਹਾਇਆ ਨਹੀਂ ਜਾ ਰਿਹਾ। ਔਰ ਯਕੀਨਨ मैं गल करदा कि मास्टर साहब अगर लस्सी नहीं लैके तो मास्टर साहब नाराज हो जाते सन। बड़े बड़े प्यारे मोहतरम ने मास्टर साहब। अच्छा, तो गल है कि उन्हें सौ जाना है, जग लस्सी का रखना जे थले, तो सतू का डंडा रखा होना, जोड़ा बच्चा बोलेगा उन्होंने मारना। असी उच्ची आवाज़ पढ़ नहीं सकते सन। गल मजे की यह है कि वो जे साड़ा स्कूल से किक्कर, ये थले बैठ के पढ़ने वाले जोड़े लोग ने, जिस
ਉਹਦੇ ਤੇ ਪਹੁੰਚੇ ਨੇ, ਜਿੱਥੇ ਜਿੱਥੇ ਉਹ ਪਹੁੰਚ ਗਏ ਨੇ। ਠੀਕ ਹੈ, ਦੇਖ ਲਓ ਕਿ ਉਹਨਾਂ ਪੜ੍ਹਨਾ ਸੀ ਤੇ ਉਹ ਪੜ੍ਹ ਗਏ। ਤੇ ਇਸ ਵਾਸਤੇ ਲਿਹਾਜ਼ਾ ਮੇਰੀ ਰਿਕੁਐਸਟ ਇਹ ਹੈ ਕਿ ਤੁਸੀਂ ਜਿਹੜੀ ਟੀਚਰਾਂ ਤੇ ਅਸੀਂ ਸਾਰਾ ਸ਼ਿਕਾਇਤ ਲਾ ਕੇ ਬਹਿ ਜਾਂਦੇ ਕਿ ਟੀਚਰ ਨਹੀਂ ਪੜ੍ਹਾਇਆ, ਪ੍ਰਾਈਵੇਟ ਸਕੂਲ ਭੇਜ ਦਈਏ, ਫਲਾਣੇ ਭੇਜ ਦਈਏ, ਐਂ ਕਰ ਦਈਏ, ਉਹ ਕਰ ਦਈਏ। ਲੇਕਿਨ ਖੁਦਾ ਦੇ ਬੰਦਿਓ, ਮੇਰੇ ਲਾਈਵ ਕਰਨ ਦੀ ਸਿਰਫ ਵਜ੍ਹਾ ਇਹੀ ਸੀ, ਮੇਰੀ ਰਿਕੁਐਸਟ ਇਹ ਹੈ ਕਿ ਇਹ ਜਿਹੜਾ ਕਿੱਕਰ ਹੈਗਾ, ਇਹ ਕਿੱਕਰ ਇਹ ਕੋਈ ਸਕੂਲ ਨਹੀਂ ਹੈ। ਇਹ ਦੇਖਣ ਵਾਲੀ ਗੱਲ ਆ। ਜਿਨ੍ਹਾਂ ਨੇ ਕੁਛ ਕਰਨਾ ਹੁੰਦਾ ਹੈ ਉਹ ਕਰ ਜਾਂਦੇ ਆ। ਆਹ ਦੇਖੋ ਨਾ, ਬਾਹਰ ਪੈਲੀਆਂ ਨੇ, ਆ ਪੈਲੀਆਂ ਦੇ ਵਿੱਚ ਮੈਂ ਖੜਾ ਵਾਂ, ਔਰ ਉਸ ਟਾਈਮ ਤੇ ਵੀ ਪੈਲੀਆਂ ਸਨ, ਇਹ ਨਹੀਂ ਕਿ ਹੁਣ ਬਣੀਆਂ ਵਾ। ਉਹ ਸਿਰਫ ਇੰਨਾ ਕਿ ਜਿੱਥੇ ਇਹ ਜਗ੍ਹਾ ਹੈਗੀ ਨਾ, ਅੱਜ ਤੇ ਝੋਨਾ ਆਇਆ ਤੇ ਇੱਥੇ ਥੋੜ੍ਹੀ ਜਿਹੀ ਖੁੱਲੀ ਪਟੜੀ ਸੀ, ਉਹ ਸਕੂਲ ਹੁਣ ਬਣ ਗਏ। ਔਰ ਇਹ ਕਾਫੀ ਟਾਈਮ ਪਹਿਲੇ ਦੀ ਗੱਲ ਆ। ਤੇ ਉਸ ਟਾਈਮ ਤੇ ਇੱਥੇ ਥੋੜ੍ਹੀ ਖੁੱਲੀ ਜਗ੍ਹਾ ਹੁੰਦੀ ਸੀ। ਇਹ ਜਿਹੜਾ ਕਿੱਕਰ, ਇਹਦੀ ਛਾਂ ਤੇ ਬਹਿਣ, ਇਹੀ ਸਾਰੀ ਸਕੂਲ ਸੀ, ਸਾਰਾ ਕੁਝ ਸੀ। ਔਰ ਲੋਕ ਬੜੇ ਬੜੇ ਵੱਡੇ ਉਹਦੇ ਤੇ ਫੈਜ਼ਯਾਬ ਹੋ ਗਿਆ ਔਰ ਕਿਤੇ ਕਿਤੇ ਪਹੁੰਚ ਗਏ। ਵਜ੍ਹਾ ਹੈ ਕਿ ਉਹਨਾਂ ਮਿਹਨਤ ਕੀਤੀ ਸੀ। ਤੇ ਕਰਨਾ ਕੀ ਆ ਜਨਾਬ, ਗੁੜ ਲੈ ਕੇ ਆਉਣਾ, ਗੰਢਾ ਲੈ ਕੇ ਆਉਣਾ, ਜਿਹਨੂੰ ਪਿਆਜ਼ ਕਹਿੰਦੇ ਆ, ਉਹ ਵੈਸੇ ਵੀ ਰਾਈਆਂ ਦੀ ਵਿਰਾਸਤ ਵੀ ਕਹਿੰਦੇ ਆ। ਅੱਛਾ, ਤੇ ਗੱਲ ਇਹ ਆ ਕਿ ਗੁੜ ਗੰਢਾ ਲੈ ਕੇ ਆਉਣਾ, ਅਚਾਰ ਲੈ ਕੇ ਆਉਣਾ, ਜਨਾਬ ਕੋਈ ਮਸਲਾ ਨਹੀਂ ਹੈ, ਖਾ ਰਹੇ ਤੇ ਪੀ ਰਹੇ ਤੇ ਮੌਜ। ਉਹ ਲੋਕ ਕਿਤੇ ਤੇ ਕਿਤੇ ਪਹੁੰਚ ਗਏ। ਸਾਡੀਆਂ ਅੱਜ ਟੀਚਰਾਂ ਤੋਂ ਜਿਹੜੀਆਂ ਸ਼ਿਕਾਇਤਾਂ ਨਹੀਂ ਜਾਂਦੀਆਂ ਹੈਗੀਆਂ, ਮੇਰੀ ਰਿਕੁਐਸਟ ਹੈ ਵੇ ਕਿ ਉਹਨਾਂ ਟੀਚਰਾਂ ਤੇ ਸਾਰੀਆਂ ਸ਼ਿਕਾਇਤਾਂ ਨਾ ਪਾਓ ਯਾਰ। ਟੀਚਰ ਕੀ ਕਰਨਗੇ? ਅਗਰ ਅਸੀਂ ਕਹਾਂਗੇ ਸਾਡੇ ਬੱਚੇ ਨੂੰ ਕੁਛ ਕਹਿਣ ਵੀ ਨਾ ਤੇ ਸਾਡੇ ਬੱਚੇ ਨੂੰ ਪੜ੍ਹਾਉਣ ਵੀ, ਕੀ ਕਰਨਾ? ਉਹ ਜਾਂ ਤਾਂ ਕੋਈ ਐਸਾ ਉਹ ਬਾਬੇ ਬੇਰੀ ਵਾਲੇ ਕੋਲ ਤਵੀਜ਼ ਲਿਆ ਕੇ ਦੇ ਦਿਓ, ਜਿਹੜੇ ਮਾਸਟਰ ਸਾਹਿਬ ਉਹ ਕਿਹੜੇ ਨੇ ਉਹ ਘੋਲ ਕੇ ਬੱਚੇ ਆਪਣੇ ਨੂੰ ਪਿਲਾਓ, ਜਾਂ ਫਿਰ ਮਾਸਟਰ ਸਾਹਿਬ ਕਿਹੜੇ ਨੇ ਉਹ ਕਿਤਾਬ ਕਿਹੜੀ ਉਹਨੂੰ ਘੋਲ ਘੋਲ ਕੇ ਪਿਆ ਦਿੰਦੇ ਨੇ। ਮੇਰੀ ਰਿਕੁਐਸਟ ਇਹ ਹੈ ਵੇ ਕਿ ਜਿਨ੍ਹਾਂ ਨੇ ਪੜ੍ਹਨਾ ਉਹਨਾਂ ਪੜ੍ਹ ਜਾਣਾ ਤੇ ਆਪਣੇ ਬੱਚਿਆਂ ਦਾ ਖਿਆਲ ਕਰੋ। ਲਿਹਾਜ਼ਾ ਹਾਂ, ਟੀਚਰਾਂ ਵੱਲ ਹੁੰਦਾ ਜ਼ਰੂਰ ਹੈ ਵੇ, ਲੇਕਿਨ ਮੈਂ ਦੇਖਿਆ, ਮੈਂ ਪਿਛਲੇ ਦਿਨਾਂ 'ਚ ਨਾ ਕੁਛ ਲਾਈਵ ਕਰਨ ਦੀ ਇਹੀ ਵਜ੍ਹਾ ਸੀ ਕਿ ਚੰਦ ਦਿਨ ਪਹਿਲੇ ਇੱਥੇ ਮੇਰੇ ਲਾਗੇ ਪਿੰਡ ਹੈ ਵੇ, ਮੈਂ ਹੁਣ ਪਿੰਡ ਆਇਆ ਵਾਂ। ਅੱਛਾ, ਮੈਂ ਉਹ ਟੀਚਰ ਨੂੰ ਦੇਖਿਆ, ਟੀਚਰ ਨਾਲ ਬੜੀ ਬਦਤਮੀਜ਼ੀ ਕੀਤੀ ਉਹਦੇ ਵਾਲਦੈਨ ਨੇ। ਇੱਕ ਬੱਚੇ ਦੀ ਅੰਮੀ ਉੱਠ ਕੇ ਕਹਿੰਦੀ, ਵੇ ਮਾਸਟਰੋ ਤੈਨੂੰ ਪੜ੍ਹਾਉਣ ਦਾ ਪਤਾ ਕੋਈ ਨਹੀਂ, ਵੇ ਇੱਥੋਂ ਤੂੰ ਚਲਾ ਜਾ। ਯਾਨੀ ਕਿ ਉਹਦੇ ਪਤਾ ਨਹੀਂ ਉਹਦੇ ਕਿਸ ਤਰੀਕੇ ਦੀ ਉਹਨੇ ਬਦਤਮੀਜ਼ੀ ਉਹਦੇ ਨਾਲ ਕਰਤੀ। ਯਾਰ, ਜਿਸ ਮੁਆਸ਼ਰੇ ਵਿੱਚ ਅਸੀਂ ਟੀਚਰ ਦੀ ਇਹ ਰਿਸਪੈਕਟ ਕਰਾਂਗੇ, ਉਸ ਮੁਆਸ਼ਰੇ ਵਿੱਚ ਅਸੀਂ ਕੀ ਹਾਸਲ ਕਰਾਂਗੇ? ਸਾਡੇ ਉਹ ਵੀ ਦੌਰ ਸੀ ਕਿ ਬੱਚਿਆਂ ਨੂੰ ਮਾਰ ਮਾਰ ਕੇ ਡੰਡਾ ਨਾਲ ਸਜਾ ਦਿੰਦੇ, ਮਸਲਾ ਹੀ ਕੋਈ ਨਹੀਂ ਹੁੰਦਾ ਸੀ। ਫਟੇ ਹੋਏ ਗਲ ਕੱਪੜੇ ਹੋਣੇ, ਹੱਥ ਵਿੱਚ ਫੱਟੀ ਫੜੀ ਹੋਣੀ, ਜਿਹਨੂੰ ਅਸੀਂ ਤੁਸੀਂ ਤਖਤੀ ਕਹਿੰਦੇ ਹੋ, ਅਸੀਂ ਉਸੇ ਫੱਟੀ ਕਹਿੰਦੇ ਸਾਂ। ਗਾਚੀ ਫੜੀ ਆ ਜਨਾਬ, ਕਈ ਨਿਆਣੇ ਗਾਚੀ ਖਾ ਰਹੇ ਨਾਲੇ ਫੱਟੀ ਪੋਚ ਰਹੇ ਨੇ। ਅੱਛਾ, ਤੇ ਉਹ ਜਨਾਬ ਲਿਖ ਰਹੇ ਨੇ, ਜੇ ਅਗਰ ਕਲਮ ਨਹੀਂ ਮਿਲੀ, ਜਿਹੜੀ ਉਹ ਕਾਨੇ ਦੀ ਕਲਮ ਹੁੰਦੀ ਸੀ ਜਾਂ ਨੜ ਦੀ ਹੁੰਦੀ ਸੀ, ਉਸ ਕਲਮ ਨਹੀਂ ਅਗਰ ਮਿਲੀ ਤੇ ਕਿਤੇ ਨਾ ਕਿਤੋਂ ਦਰਖਤ ਦੀ ਕੋਈ ਸੋਟੀ ਤੋੜ ਕੇ, ਨਹੀਂ ਤੇ ਉਂਗਲੀ ਨਾਲ ਹੀ ਸਿਆਹੀ ਲਾ ਕੇ ਜਨਾਬ ਫੱਟੀ ਲਿਖ ਰਹੇ ਨੇ। ਉਹ ਲੋਕ ਕਿਤੇ ਦੇ ਕਿਤੇ ਪਹੁੰਚ ਗਏ। ਅੱਜ ਦੇ ਬੱਚਿਆਂ ਨੂੰ ਕੰਪਿਊਟਰ ਮਯਸਰ ਹੈ, ਜਾਂ ਫਿਰ ਲੈਪਟਾਪ ਹੋ ਗਿਆ, ਕਾਪੀਆਂ ਹੋ ਗਈਆਂ, ਵਧੀਆ ਟਾਟ ਹੋ ਗਏ, ਬੈਂਚ ਹੋ ਗਏ, ਵੱਡੇ ਸਕੂਲ ਹੋ ਗਏ, ਸਾਰਾ ਸਿਸਟਮ, ਪੂਰੀ ਸਿਕਿਉਰਿਟੀ ਹੋ ਗਈ। ਉਹਨਾਂ ਪੱਖਿਆਂ ਤੇ ਬਹਿਣਾ, AC ਤੇ ਬਹਿਣਾ, ਮੁਖਤਲਿਫ ਜਗ੍ਹਾ ਤੇ ਬਹਿਣਾ। ਲੇਕਿਨ ਮੈਨੂੰ ਸਮਝ ਨਹੀਂ ਹੁੰਦੀ ਕਿ ਫਿਰ ਵੀ ਦੂਸਰਾ ਉਹ ਕਾਫੀ ਸਾਰੇ ਮਸਾਇਲ ਪੈਦਾ ਹੁੰਦੇ ਨੇ ਤੇ ਸਾਰੀਆਂ ਸ਼ਿਕਾਇਤਾਂ ਖੜੀਆਂ ਨੇ ਉਹ ਲਾਈਆਂ ਜਾਂਦੀਆਂ ਨੇ ਮਾਸਟਰਾਂ ਤੇ। ਯਾਰ, ਨਾ ਤੇ ਪ੍ਰਾਈਵੇਟ ਸਕੂਲ ਹੈਗੇ ਸਨ ਤੇ ਨਾ ਉਸ ਟਾਈਮ ਤੇ ਇਹ ਫਸਾਦਾਤ ਸਨ। ਠੀਕ ਹੈ, ਔਰ ਹੁਣ ਕੀ ਆ, ਹੁਣ ਉਹ ਉਹਨਾਂ ਗੌਰਮੈਂਟ ਦੇ ਸਕੂਲ 'ਚ ਬੱਚੇ ਨੂੰ ਫੜ ਕੇ ਤੇ ਉਹ, ਹੁਣ ਮੈਂ ਸਕੂਲ ਦਾ ਨਾਮ ਨਹੀਂ ਲਵਾਂਗਾ, ਇੱਕ ਪ੍ਰਾਈਵੇਟ ਸਕੂਲ ਸੀ, ਜਿਸ ਸਕੂਲ ਦੇ ਵਿੱਚ ਇੰਤਹਾ ਦੀ ਬਦਤਮੀਜ਼ੀ ਹੁੰਦੀ ਹੈ, ਉਸ ਸਕੂਲ 'ਚ, ਪ੍ਰਾਈਵੇਟ ਸਕੂਲ 'ਚ ਉਹ ਆਪਣੇ ਬੱਚੇ ਨੂੰ ਲੈ ਕੇ ਉਹ ਬੀਬੀ ਦੌੜ ਗਈ। ਔਰ ਮੈਨੂੰ ਨਹੀਂ ਸਮਝ ਆਉਂਦੀ ਕਿ ਉਸ ਬੀਬੀ ਦਾ ਕੀ ਸ਼ਊਰ ਕੰਮ ਕੀਤਾ। ਔਰ ਜਿਹੜਾ ਉਹ ਟੀਚਰ ਸੀ, ਇੰਨਾ ਵਧੀਆ ਬੰਦਾ, ਯਕੀਨਨ ਉਹ ਬੰਦਾ ਖੜਾ ਨਾ, ਮੈਂ ਉਸ ਬੰਦੇ ਨੂੰ ਅੰਦਰੂਨੀ ਤੌਰ ਜਾਣਨਾ, ਯਾਨੀ ਕਿ ਉਸ ਬੰਦੇ ਨਾਲ ਮੈਂ ਕੁਛ ਚੰਦ ਸਾਲ ਹੰਡਾਏ ਹੋਏ ਨੇ, ਤੇ ਮੈਨੂੰ ਉਹ ਬੰਦਾ ਬਹੁਤ ਰਿਸਪੈਕਟਡ ਬੰਦਾ ਲੱਗਦਾ ਨਹੀਂ, ਬਲਕਿ ਹੈ। ਠੀਕ ਹੈ, ਉਸ ਬੰਦੇ ਨਾਲੋਂ ਬਦਤਮੀਜ਼ੀ ਕਰਕੇ ਬੱਚੇ ਨੂੰ ਸਕੂਲੋਂ ਲੈ ਗਈ। ਲੇਕਿਨ ਕੀ ਹੈ ਕਿ ਉਹਦੇ ਨਾਲ ਉਹਨੇ ਇਹ ਦੇਖਿਆ ਕਿ ਮੇਰਾ ਬੱਚਾ ਕੀ ਕਰਤੂਤਾਂ ਕਰਦਾ, ਅਸੀਂ ਬੱਚੇ ਨੂੰ ਸਿਖਾਉਂਦੇ ਕੀ ਆ। ਬੱਚੇ ਦਾ ਕੰਮ ਹੈ ਘਰ ਵੀ ਗਾਲਾਂ ਕੱਢਣੀਆਂ, ਬਾਹਰ ਵੀ ਗਾਲਾਂ ਕੱਢਣੀਆਂ। ਨਹੀਂ ਜੀ, ਸਾਡਾ ਲਾਡਲਾ ਬੇਟਾ, ਸਾਡੇ ਕੋਲ ਤੇ ਮਸਾਂ 2 ਬੇਟੇ ਹੈਗਾ ਜੀ, ਤੇ ਇੱਕ ਬੇਟਾ ਕਿਹੜਾ ਉਹਨੇ ਜਨਾਬ ਇਧਰਲੇ ਦਾ ਸਿਰ ਪਾੜ ਤੇ ਇਧਰਲੇ ਦਾ ਸਿਰ ਪਾੜ, ਤੇ ਇੱਕ ਬੱਚਾ ਕਿਹੜਾ ਚੋਰੀਆਂ ਨੂੰ ਲੱਗਾ ਹੋਇਆ। ਤੇ ਉਹਦੀ ਅੰਮੀ ਨੂੰ ਮੈਂ ਜਦੋਂ ਕਹਿ ਰਿਹਾ, ਮੈਂ ਕਿਹਾ ਬਾਜੀ ਤੁਸੀਂ ਕੀ ਕਰ ਰਹੇ? ਤੇ ਕਹਿੰਦੀ ਹੈ ਕਿ ਸਾਡੇ ਕੋਲ ਭਾਈ 2 ਤੇ ਬੱਚੇ ਹੈਗੇ, ਤੇ ਅਸੀਂ ਹੁਣ 2 ਬੱਚਿਆਂ ਨੂੰ ਅਸੀਂ ਰੋਲ ਦਈਏ। ਮਤਲਬ ਹੈ ਕਿ ਉਹਨਾਂ ਨੂੰ ਸਿਰਫ 2 ਬੱਚੇ ਆ, ਅਸੀਂ ਮੰਨਤਾਂ ਮੰਗੀਆਂ, ਅਸੀਂ ਐਂ ਕੀਤਾ ਜੀ, ਅਸੀਂ ਅਰਦਾਸਾਂ ਕੀਤੀਆਂ, ਸਾਨੂੰ ਰੱਬ ਨੇ 2 ਬੱਚੇ ਦਿੱਤੇ ਆ, ਤੇ ਅਸੀਂ ਹੁਣ ਇਹਨਾਂ ਨੂੰ ਦੁੱਖ ਨਹੀਂ ਦੇ ਸਕਦੇ। ਭਾਈ, ਪੜ੍ਹਾਉਣਾ ਵੀ ਅਗਰ ਦੁੱਖ ਆ ਤਾਂ ਫਿਰ ਮਾਸਟਰ ਤੇ ਕਿਉਂ ਇਲਜ਼ਾਮ ਦਿੰਦੇ? ਤੇ ਮੇਰੀ ਗੱਲ ਕਰਨ ਦਾ ਸਿਰਫ ਇਹ ਮਕਸਦ ਸੀ, ਜਾਂ ਲਾਈਵ ਕਰਨ ਦਾ ਮਕਸਦ ਸੀ ਕਿ ਇਹ ਕੱਚਾ ਪਿੰਡ, ਉਹ ਮੈਨੂੰ ਗਜ਼ਲ ਦੇ ਕੋਈ 2-3 ਸ਼ੇਰ ਯਾਦ ਆ ਗਏ। ਕੱਚੇ ਵਿਹੜੇ, ਕੱਚੀਆਂ ਕੰਧਾਂ, ਸਾਂਝਾਂ ਦੇ ਵਿੱਚ ਰਚੀਆਂ ਕੰਧਾਂ। ਕੱਚੇ ਵਿਹੜੇ, ਕੱਚੀਆਂ ਕੰਧਾਂ, ਸਾਂਝਾਂ ਦੇ ਵਿੱਚ ਰਚੀਆਂ ਕੰਧਾਂ,
कूड़े महल उसारे गए ने थल्ले नप के सच्चियां कंधां। कूड़े महल उसारे गए ने थल्ले नप के सच्चियां कंधां। सॉरी मैनू शेर भुल गए ने ते अच्छा खैर ते गल है कि जिहड़ा एक कच्चा माहौल सी और सारा कच्चे घर सन, ठीक है। हुण तो खैर इस पिंड च भी काफ़ी घर किहड़े ने वो पक्के होए ने, लेकिन की सी कच्चियां दीवारां, टप्परे बने ने, ढारे बने ने, चलानियां बनियां ने, कख काना पाया और एक किक्कर दा रुख हैगा ऐला आ गल सामने तुहाडे, ठीक है, ऐला इस रुख के थल्ले बह के असीं पढ़ रहे और सारा कुछ हो रहा। वो बच्चे किते दी किते पहुँच गए। अज दे बच्चे नूं सब कुछ मयसर होने के बावजूद बड़ा सकून हैगा, पक्खा लगा नहीं जी। साडे बच्चे नूं तो गर्मी ते बिठा देंदे ने ते वो एक कमरे च पक्खा हैगा ते साडा बच्चा गर्मी वाली साइड ते बहिंदा। ये नहीं पता कि बच्चा लास्ट बेंच ते लुक के बहिंदा है, चोरी बहिंदा है कि मास्टर मैनूं किते ने ये कह दे कि बेटा कोई सवाल सुना दे या कोई तुसीं। हुण खैर तख्तियां वाला दौर ही नहीं, फटियां वाला दौर ही नहीं हैगा। हुण ते बच्चे ने पेंसिल नाल लिखना ते पेंसिल भी उन्होंने कोई जनाब कोई आटो जी पेंसिल चाहिए कि जी जनाब पेंसिल खुद लिखे, उन्होंने लिखना भी ना पवे, ठीक है ना। हुण तो यह सिस्टम ही है जी जी। हाँ शरोज साहब तुसीं बिल्कुल वंडा पावन वाले दसन किनियां कूने जचियां कंधां। हाँ वैरी गुड, थैंक यू, तुसीं मैनूं शेर याद करवाता। अच्छा कच्चे वेड़े कच्चियां कंधां सांझां दे विच रचियां कंधां। कूड़े महल उसारे गए ने थल्ले नप के सच्चियां कंधां। वंडा पावन वाले दसन, वंडा पावन वाले दसन किनियां कूने जचियां कंधां। सज्जण पिंडों निकले सी जद अग दे वांगर मचियां कंधां। उन्हें पिंड विच फेरा पाया चावां नाल सी नचियां कंधां। तू की जाने इस धरती नूं, तू की जाने इस धरती नूं खौरे किंज ने पचियां कंधां। दिल मिले ते ढह जाना है जो भी ने बचियां कंधां। दिल मिले ते ढह जाना है जो भी ने बचियां कंधां। शरोज जट साहब तुहाडी मेहरबानी, तुसीं एक शेर मैनूं याद करवा के तो मैनूं पूरी गज़ल याद करवाती। देखो किताब की टाइटल गज़ल है तो मैनूं भुल गई सी, पर हाल तुहाडी मेहरबानी, तुसीं मेरी हैल्प की, तुसीं मैनूं एक शेर किहड़ा ना वो सेंड करके तो मैनूं याद करवाती। लै राशिद भाई जूम करके तुसीं ते हुण दूर बैठे ना ते आ देख लो, हुण जनाब तुहानूं भी वेली तुहाडी दिखा दिंदा वां, ठीक है ना। राशिद भाई इस टाइम तो सऊदी अरब मौजूद है ने, बल्कि मेरे ख्याल है वो रह रहे हैं कोई 3-4 साल तो उत्थे रह रहे हैं ते जनाब नाइस कर रहे हैं, बड़े खुश हो रहे हैं। मैं साहब मैं चलो दिखा देवां कि जनाब साहब तुहाडी सड़की जो वापसी आन के तुसीं देख लियो ते सोना रब सलामत रखे ते चावां नाल सी नचियां कंधां। हाँ शरोज साहब बहुत शुक्रिया वीरे, तेरी मदद नाल मैनूं गज़ल याद आई जे, वैसे मैनूं भुल्ली खड़ी सी, ज़हन च नहीं आ रहा सी। ते हाँ राशिद साहब जूम करें यार, जूम किन्ना करें यार, मैं दूर बहुत खड़ा वां। चलो मैं ट्राई करदा जिन्ने को हो जाए, ये तो ज़्यादा नहीं हो रहा यार, नहीं हो रहा, पता नहीं की वजह कि मेरे को क्यों नहीं हो रहा, हालांकि हो जाता मेरे को नहीं हो रहा, बहरहाल जिन्ना को हो रहा सी हो करता वा। हाँ अच्छा बहरहाल जी लाइव करने की वजह है ऐसी कि जिन्होंने पढ़ना सी वो बहुत कुछ पढ़ गए कर गए, बड़े उहदे ते पहुँच गए, दानश्वर बन गए, शऊर बन उन्हां च आ गया। जिन्हां च नहीं होना सी वो मेरे वर्गे नखट्टू ते नकम्मे रह गए, वो किसी काम का ना रहे। तो बहरहाल गल है कि अपने बच्चों का थोड़ा जिहा ख्याल करो, ठीक है। जिथे टीचर की गलती होवे उत्ते मास्टर साहब नूं कहना चाहिए कि मास्टर साहब थोड़ी एहतियात करो, बल्कि किते ज़्यादा गलती हो तो सख्ती नाल भी कहो, लेकिन सारे जिहड़े क्लेम है ना वो टीचरां ते ना पाओ। ये मेरी रिक्वेस्ट है कि अपने बच्चों को थोड़ा जिहा सुलझाउण दी समझाउण दी कोशिश करो। असीं लाड़ियां च बच्चे चौड़ कर देना, फिर बच्चे नाले साडी एक होर साडी जिहड़ी वड्डी खामी है ना, यकीनन जिहड़ा तुहानूं बुरा लगेगा, लेकिन मैं रिक्वेस्ट करदा कि अगर बरीकी नाल गौर करिए ना तो असीं किते ना किते अपने बच्चे नूं हराम दा नवाला भी खुआ रहे हुंदे आ, जिहदे सानूं महसूस है असीं कहने असीं हराम या असीं गलत तरीके नाल कमाई करके नहीं खुआ रहे। ਉਹਦੇ 'ਚ ਇਹ ਹੁੰਦੀ ਹੈ किते झूठ बोल रहा, किते ना किते हरकत साडी ਹੁੰਦੀ है ਜਿਹਦੇ 'ਚ नवाला साडे बच्चे दे पेट 'ਚ ਜਾਂਦਾ और बच्चों नूं लाड़ 'ਚ असीं चोड़ करके फिर असीं खज्जल खराब ਹੁੰਦੇ ਆ। बहरहाल खैर ये तुहाडी मर्जी, तुसीं ते आप सियाणे हो, मेरे तो मैं तो दरअसल तुहानूं वो दिखाउणा सी, यानी कि साडा आ स्कूल सी ते जनाब इस स्कूल 'चों जिहड़ा एक रुख सी, एक किक्कर सी, ਇਹ वाला
ਇਹਦੇ ਵਿੱਚੋਂ ਜਨਾਬ ਬੜੇ ਬੜੇ ਦਾਨਿਸ਼ਵਰ ਔਰ ਇਸ ਕਿੱਕਰ ਦੇ ਥੱਲੇ ਐਸ ਜ਼ਮੀਨ ਤੇ ਬੈਠ ਕੇ, ਇਸ ਭੋਏ ਤੇ ਬੈਠ ਕੇ ਉਹ ਜਨਾਬ ਕਿਤੇ ਦੀ ਕਿਤੇ ਨਿਕਲ ਗਏ। ਤੇ ਅੱਜ ਜਿਹੜੇ ਨਾ ਉਹ ਸ਼ਿਕਾਇਤਾਂ ਨਹੀਂ ਜਾਂਦੀਆਂ, ਨਾ ਬੱਚਿਆਂ ਦੀ ਜਾਂਦੀਆਂ ਨੇ, ਨਾ ਉਹਨਾਂ ਦੇ ਵਾਲਦਿਆਂ ਦੀਆਂ ਜਾਂਦੀਆਂ ਨੇ। ਤੇ ਬਹਰਹਾਲ ਮੈਂ ਜਿਹੜਾ ਉਦਾਸ ਹੋਇਆ ਸੀ, ਜਿੱਥੋਂ ਮੈਂ ਲਾਈਵ ਕੀਤਾ ਸੀ, ਉਹ ਆਲਾ ਦਰਖਤ ਸੀ, ਰੁੱਖ ਸੀ ਕਿੱਕਰ ਦਾ। ਇਹ ਕਿੱਕਰ ਦੇ ਰੁੱਖ ਦੀ ਛਾਵੇਂ ਬਹੀਦਾ ਸੀ। ਤੇ ਲੇਕਿਨ ਇਹ ਵੀ ਉਸ ਟਾਈਮ ਤੇ ਜਵਾਨ ਹੁੰਦਾ ਸੀ। ਤੇ ਮੈਨੂੰ ਇਹਦੇ ਚਿਹਰੇ ਤੋਂ ਝੁਰੀਆਂ ਵੇਖ ਕੇ ਤੇ ਉਹ ਕਹਾਣੀ ਯਾਦ ਆ ਗਈ ਕਿ ਜਿਹਦੇ 'ਚ ਉਹ ਦਾਦੀ ਅੰਮਾ ਕਿਹੜੀ ਹੈ ਉਹ ਬਚਪਨ 'ਚ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੀ ਹੁੰਦੀ ਸੀ। ਖੈਰ ਅਸੀਂ ਵੀ ਨਾਨੀ ਅੰਮਾ ਕੋਲੋਂ ਕਹਾਣੀਆਂ ਸੁਣੀਆਂ ਹੋਈਆਂ ਨਾ, ਤੇ ਉਹ ਮੈਨੂੰ ਯਾਦ ਆ ਗਈ। ਤੇ ਇਹ ਮੈਨੂੰ ਐਂ ਲੱਗਾ ਨਾ ਇਹ ਸਾਡਾ ਇੱਕ ਬਜ਼ੁਰਗ ਹੈ। ਤੁਹਾਡੇ ਲਈ ਤੇ ਰੁੱਖ ਹੋਏਗਾ, ਲੇਕਿਨ ਮੈਨੂੰ ਐਂ ਲੱਗਾ ਕਿ ਸਾਡਾ ਇੱਕ ਬਜ਼ੁਰਗ ਹੈ ਔਰ ਸਾਡੇ ਬਜ਼ੁਰਗ ਤੇ ਬੁਢਾਪੇ ਦੀਆਂ ਜਿਹੜੀਆਂ ਨਾ ਝੁਰੀਆਂ ਪਈਆਂ ਨੇ ਚਿਹਰੇ ਤੇ, ਐ ਮੈਨੂੰ ਲੱਗਾ। ਹਾਲਾਂਕਿ ਦਰਖਤ ਹੈਗਾ, ਰੁੱਖ ਹੈਗਾ, ਕਿੱਕਰ ਹੈਗਾ, ਲੇਕਿਨ ਇਹ ਰੁੱਖ ਸਾਡੇ ਲਈ ਮਾਵਾਂ ਵਰਗੇ ਹੁੰਦੇ ਨੇ ਜੇ ਅਗਰ ਅਸੀਂ ਖਿਆਲ ਕਰੀਏ ਤੇ ਖੈਰ ਉਮਰ ਦੇ ਨਾਲ ਤਾਂ ਫਿਰ ਹਰ ਚੀਜ਼ ਫਾਨੀ ਹੈਗੀ ਹੈ, ਖਤਮ ਤੇ ਹੋਣਾ। ਕੁੱਲੋ ਨਫਸਿਨ ਜ਼ਾਇਕਾਤੁਲ ਮੌਤ ਹੈ, ਹਰ ਚੀਜ਼ ਆਸਤਾ ਤਾਂ ਖਤਮ ਤੇ ਹੋਣੀ, ਬੁਢਾਪਾ ਵੀ ਹੋਣਾ ਔਰ ਸਾਰਾ ਕੁਛ ਹੋਣਾ। ਲੇਕਿਨ ਇਹ ਝੁਰੀਆਂ ਦੇਖਣ ਤੇ ਉਹ ਫਿਰ ਮੈਨੂੰ ਬਹੁਤ ਆਪਣਾ ਜਿਹੜਾ ਇੱਕ ਮਾਜ਼ੀ ਸੀ, ਗੁਜ਼ਰਿਆ ਵੇਲਾ ਸੀ, ਬੀਤਿਆ ਵੇਲਾ ਸੀ, ਉਹ ਮੈਨੂੰ ਯਾਦ ਆਇਆ ਔਰ ਮੈਂ ਇਸ ਥੋੜੀ ਜਿਹੀ ਉਦਾਸ ਸੀ ਕੈਫੀਅਤ 'ਚ ਹੋਇਆ। ਤੇ ਮੈਂ ਮਜ਼ੇ ਦੀ ਗੱਲ ਹੈ ਕਿ ਇਸ ਟਿਊਬਵੈਲ ਤੇ ਨਾਲ ਲੱਗਾ ਸਾਂ। ਦੇਖੋ ਸੁੰਝ ਮਸੁੰਝਾ ਜਨਾਬ, ਨਾ ਲਾਗੇ ਨਾ ਤਾਗੇ, ਨਾ ਕਮਰਾ, ਨਾ ਕੋਈ ਸ਼ੈ ਨਹੀਂ। ਇਹ ਤੇ ਜਨਾਬ ਖੁੱਲਾ ਸਾਰਾ ਕੰਮ ਹੈਗਾ। ਇਹ ਹੀ ਤੇ ਪੰਜਾਬ ਦੇ ਅਸਲ ਰੰਗ ਹੁੰਦੇ ਨੇ, ਜਿਹਦੇ ਨਜ਼ਾਰੇ ਹੀ ਵੱਖਰੇ ਹੁੰਦੇ ਨੇ। ਤੇ ਅਸੀਂ ਪਤਾ ਨਜ਼ਾਰੇ ਕਿਉਂ ਨਹੀਂ ਮਾਣਦੇ ਹੈਂ। ਸਾਨੂੰ ਇਹ ਪਈ ਹੁੰਦੀ ਕਿ ਯਾਰ ਨਹੀਂ ਅਸੀਂ ਮਹੀਨੇ ਦਾ ਤੇ 10,000 ਕਮਾਉਂਦੇ ਹਾਂ, 50,000 ਕਮਾਵਾਂਗੇ, ਅਸੀਂ ਸਊਦੀ ਅਰਬ, ਦੁਬਈ, ਮਲੇਸ਼ੀਆ, ਕੈਨੇਡਾ, ਅਮਰੀਕਾ ਅਸੀਂ ਜਾਂਦੇ ਹਾਂ, ਉੱਥੇ ਐਂ ਕਰਦੇ ਹਾਂ। ਨਹੀਂ ਯਾਰ, ਘਰ ਦੀ ਰੁੱਖੀ ਸੁੱਖੀ। ਉਹ ਅਫਜ਼ਲ ਆਜਜ਼ ਸਾਹਿਬ, ਰੱਬ ਉਹਨਾਂ ਨੂੰ ਸਲਾਮਤ ਰੱਖੇ, ਸਾਡੇ ਬੜੇ ਵੱਡੇ ਅਦਾਕਾਰ, ਸਦਾਕਾਰ, ਫਲਾਸਫਰ, ਸ਼ਾਇਰ, ਰਾਈਟਰ, ਕਿੰਨੇ ਕਿੰਨੇ ਉਹਨਾਂ ਨੂੰ ਮੇਰੇ ਕੋਲ ਗਿਣਤੀ ਨਹੀਂ ਹੋ ਸਕਦੀ। ਬਹਰਹਾਲ ਉਹਨਾਂ ਦੇ ਕੋਈ ਐਸਾ ਸਾਡੇ ਪਾਕਿਸਤਾਨ ਦਾ ਜਿਹੜਾ ਲੈਜੈਂਡ ਸਿੰਗਰ ਨੇ, ਉਹਨਾਂ ਨੇ ਕੋਈ ਐਸਾ ਸਿੰਗਰ ਨਹੀਂ ਹੈ, ਕਿ ਗੁਲੂਕਾਰ ਨਹੀਂ ਹੈ ਕਿ ਜਿਹਨੇ ਉਹਨਾਂ ਦੇ ਗੀਤ ਨਹੀਂ ਗਾਏ। ਤੇ ਉਹਨਾਂ ਦੇ ਮੈਨੂੰ ਇੱਕ ਗੀਤ ਦਾ ਇੱਕ ਸ਼ੇਰ ਯਾਦ ਆਇਆ ਜਿਹੜਾ ਅਤਾਉਲਾ ਨਿਆਜ਼ੀ ਸਾਹਿਬ ਨੇ ਵੀ ਗਾਇਆ ਸੀ। ਘਰ ਦੀ ਰੁੱਖੀ ਸੁੱਖੀ ਚੰਗੀ, ਬਾਹਰ ਦੀ ਚੂਰੀ ਨਾਲੋਂ, ਪਿਆਰ 'ਚ ਆਜਜ਼ ਝੇੜੇ ਚੰਗੇ, ਲੰਮੀ ਦੂਰੀ ਨਾਲੋਂ। ਗਾਲਬਨ ਇਹ ਗੀਤ ਸੀ, ਮੈਨੂੰ ਜ਼ਹਿਰ ਦਾ ਪਿਆਲਾ ਦਿੱਤੀ ਜਾ ਜੇ ਤੂੰ ਪਰਦੇਸ ਚੱਲੇ। ਉਹਦੇ ਵਿੱਚ ਸ਼ਾਇਦ ਹੈ ਸੀ। ਅਫਜ਼ਲ ਆਜਜ਼ ਸਾਹਿਬ ਜੇ ਅਗਰ ਮੇਰੇ ਨਾਲ ਆਏ ਤਾਂ ਫਿਰ ਉਹ ਮੈਨੂੰ ਜ਼ਰੂਰ ਦੱਸ ਦੇਣਗੇ, ਠੀਕ ਹੈ। ਘਰ ਦੀ ਰੁੱਖੀ ਸੁੱਖੀ ਚੰਗੀ, ਬਾਹਰ ਦੀ ਚੂਰੀ ਨਾਲੋਂ, ਪਿਆਰ 'ਚ ਆਜਜ਼ ਝੇੜੇ ਚੰਗੇ, ਲੰਮੀ ਦੂਰੀ ਨਾਲ। ਜੀ ਜ਼ਫਰ ਅਮਾਨ ਸਾਹਿਬ, ਤੁਸੀਂ ਪ੍ਰਦੇਸ਼ ਕੱਟ ਰਹੇ ਹੋ ਨਾ, ਤੁਸੀਂ ਬਹੁਤ ਬਿਹਤਰ ਜਾਣਦੇ ਹੋ। ਤੇ ਅਸੀਂ ਤੇ ਪ੍ਰਦੇਸ਼ ਦੇਖੇ ਨਹੀਂ ਹੈ ਮੇਰਾ ਖਿਆਲ। ਹਾਂ ਸਾਡੇ ਲਈ ਵੀ ਇੱਕ ਕਿਉਂਕਿ ਮੈਨੂੰ ਪਤਾ ਹੈ ਨਾ ਕਿ ਇਹ 100-150 ਕਿਲੋਮੀਟਰ ਦੇ ਫਾਸਲੇ ਤੇ ਲਾਹੌਰ ਤੋਂ ਪਿੰਡ ਅਸੀਂ ਜਿਸ ਮੈਂ ਪਿੰਡੋਂ ਲਾਹੌਰ ਮੇਰੇ ਕੋਲ 6-6 ਮਹੀਨੇ ਸਾਲ ਨਹੀਂ ਹੈ, ਔਰ ਮੇਰੀ ਕੀ ਕੈਫੀਅਤ ਹੁੰਦੀ ਉਹ ਮੈਨੂੰ ਪਤਾ ਹੈ। ਤੇ ਲੇਕਿਨ ਮੈਂ ਤਾਂ ਹੁਣ ਮੇਰਾ ਛੋਟੇ ਚੱਕਰ ਹੀ ਲੱਗਦੇ ਰਹਿੰਦੇ ਨੇ, 15-20 ਦਿਨ ਬਾਅਦ, ਮਹੀਨੇ ਡੇਢ ਬਾਅਦ ਮੇਰਾ ਚੱਕਰ ਲੱਗਦਾ। ਲੇਕਿਨ ਜਿਹਨੇ ਪ੍ਰਦੇਸ਼ ਕੱਢਣਾ ਹੁੰਦਾ ਸਾਲਾਂ ਸਾਲ, ਹਕੀਕਤ ਇਹ ਹੈ ਕਿ ਭਾਵੇਂ ਉਹਨੇ 1 ਸਾਲ ਵੀ ਰਹਿਣਾ, ਉਹਨੂੰ ਇਹ ਤਾਂ ਪਤਾ ਨਹੀਂ ਯਾਰ ਮੇਰੀ ਪਾਬੰਦੀ ਹੈ, ਮੈਂ ਨਹੀਂ ਜਾ ਸਕਦਾ। ਸਾਨੂੰ ਤਾਂ ਇਹ ਤਾਂ ਪਤਾ ਨਹੀਂ ਅਸੀਂ ਯਾਰ ਸ਼ਾਮ ਦੇ ਟਾਈਮ ਹੀ ਉੱਥੋਂ ਕੁਛ ਵੀ ਨਹੀਂ ਸਾਡੇ ਕੋਲ ਹੈਗਾ, ਅਸੀਂ ਮੋਟਰਸਾਈਕਲ ਨੂੰ ਕਿੱਕ ਮਾਰ ਕੇ ਉੱਥੋਂ ਨਿਕਲ ਆਉਣਾ। ਸਾਨੂੰ ਪਤਾ ਅਸੀਂ 2 ਘੰਟੇ 2.5 ਵਿੱਚ ਉੱਥੇ ਪਹੁੰਚ ਜਾਣਾ। ਤੇ ਬਹਰਹਾਲ ਲੋ ਜੀ, ਇਹ ਸਾਡਾ ਸਕੂਲ ਸੀ। ਬਸ ਇਹ ਸਕੂਲ ਦੇ ਦਰਸ਼ਨ ਕਰਵਾਉਣੇ ਸਨ ਜਨਾਬ। ਕਿ ਦੇਖੋ ਐਂ ਦੇ ਸਕੂਲ ਵੀ ਹੁੰਦੇ ਸਨ। ਇਹ ਦਰਖਤ, ਇਹ ਰੁੱਖ, ਇਹ ਉਹਦਾ ਮੁੱਢ ਹੈਗਾ। ਇਹ ਜਿਹੜੀ ਉਹਦੀ ਛਾਂ ਤੁਹਾਨੂੰ ਨਜ਼ਰ ਆ ਰਹੀ ਤੇ ਉਹ ਛਾਵੇਂ ਬੰਦਾ ਬੈਠਾ ਆ। ਲਓ ਜੀ, ਇਹਦੀ ਜਿਹੜੀ ਥੋੜੀ ਛਾਂ ਹੈਗੀ, ਇਹ ਛਾਂ ਦੇ ਛਾਵੇਂ ਅਸੀਂ ਇਹ ਪ੍ਰਾਇਮਰੀ ਸਕੂਲ ਸੀ 5ਵੀਂ ਕਲਾਸ ਤੱਕ, ਔਰ ਇਹਦੀ ਛਾਵੇਂ ਬੈਠਦੇ ਸਾਂ। ਇਹ ਸਕੂਲ ਸੀ, ਇਹ ਸਾਰੀ ਮੌਜ ਮਸਤੀ ਸੀ। ਇੱਥੇ ਬਰਫ਼ ਵਾਲਾ ਕਾਰਖਾਨਾ ਹੁੰਦਾ ਸੀ। ਖੈਰ ਉਹ ਬਰਫ਼ ਵਾਲਾ ਕਾਰਖਾਨਾ ਤੇ ਕੀ ਉਹਦੀ ਬਿਲਡਿੰਗ ਵੀ ਉਹਨਾਂ ਲੋਕਾਂ ਨੇ ਪੱਟ ਕੇ ਲੈ ਗਈ। ਅਸੀਂ ਤਾਂ ਵੈਸੇ ਵੀ ਪੇਂਡੂ ਲੋਕ ਆ, ਅਸੀਂ 5-5 ਇੱਟਾਂ ਵੈਸੇ ਹੀ ਮੋਢੇ ਤੇ ਰੱਖ ਕੇ ਘਰਾਂ ਨੂੰ ਲੈ ਜਾਂਦੇ। ਚੱਲ ਯਾਰ ਹੋਰ ਕੋਈ ਨਹੀਂ ਤੇ ਘਰ ਕੰਦੋਲੀ ਸੰਦੋਲੀ ਬਣਾਵਾਂਗੇ, ਚੁੱਲ੍ਹਾ ਬਣਾਵਾਂਗੇ, ਹੈਂ ਦੁੱਧ ਵਾਲਾ ਜਿਹੜਾ ਉਹ ਕੜਨੀ ਜੀ ਬਣਾਉਂਦੇ ਨੇ, ਹਾਰਾ ਜਿਹਾ ਬਣਾਉਂਦੇ ਨੇ, ਅਸੀਂ ਉਹ ਬਣਾ ਲਾਂਗੇ ਯਾਰ। ਕੁਝ ਨਹੀਂ, ਉਹ ਬੱਕਰੀਆਂ ਵਾਲੀ ਯਾਰ ਛੋਟੀ ਦੀਵਾਰ ਬਣਾ ਲਾਂਗੇ ਯਾਰ। ਅਸੀਂ ਇਹ ਤੋਂ 5-5 ਇੱਟਾਂ ਢੋ ਕੇ ਸਾਰੇ ਪਿੰਡ ਵਾਲੇ ਵੈਸੇ ਲੈ ਲੂ ਜਾਈਦੀਆਂ ਨੇ। ਤੇ ਉਹ ਜਨਾਬ ਖਤਮ ਕਰ ਦਿੱਤੀਆਂ ਇੱਟਾਂ ਢੋ ਛੋ ਕੇ। ਇਹ ਤੇ ਇਹ ਜਿਹੜੀ ਖਾਲੀ ਥਾਂ ਨਜ਼ਰ ਆ ਰਹੀ ਨਾ, ਜਿਹੜੇ ਝੋਨੇ ਦੀ ਫਸਲ ਤੋਂ ਉਰਲੇ ਸਾਈਡ ਤੇ ਆ ਥੱਲੇ ਵਾਲੀ, ਇਹਦੀ ਤੇ ਇਹਦੀ ਖੰਭੇ ਦੀ ਇਹ ਖੇਚੀ ਵੀ ਲੱਗੀ ਇਹ ਵਾਲੀ, ਠੀਕ ਹੈ। ਇਹ ਵਾਲੀ ਜਗ੍ਹਾ ਤੇ ਇਹ ਜਨਾਬ ਇੱਥੇ ਸਾਰਾ ਕਾਰਖਾਨਾ ਹੁੰਦਾ ਸੀ ਬਰਫ਼ ਵਾਲਾ। ਉਹਦੀ ਜਨਾਬ 5-5 7-7 ਇੱਟਾਂ ਕਰਕੇ ਅਸੀਂ ਜਨਾਬ ਮੋਢੇ ਤੇ ਰੱਖ ਕੇ ਯਾਰ ਇਧਰੋਂ ਕਿਤੋਂ ਮੁਨਸ਼ੀ ਅਸਲਮ ਤੇ ਨਹੀਂ ਆ ਰਿਹਾ, ਫਲਾਣਾ ਮੁਨਸ਼ੀ ਤੇ ਨਹੀਂ ਆ ਰਿਹਾ। ਬਸ ਦੇਖਿਆ ਮੁਨਸ਼ੀ ਨਹੀਂ ਆ ਰਿਹਾ, ਫਿਰ ਅਸੀਂ ਜਨਾਬ 4-5 ਇੱਟਾਂ ਮੋਢੇ ਤੇ ਰੱਖਣੀਆਂ ਨੇ। ਇਧਰੋਂ ਮਾਈ ਨੇ, ਇਧਰੋਂ ਬਾਬੇ ਨੇ, ਇਧਰੋਂ ਬੱਚੇ ਨੇ। ਪਿੰਡਾਂ ਦੇ ਬੱਚੇ ਵੀ ਬੜੇ ਸਿਆਣੇ, ਉਹ ਵੀ ਬਾਜ਼ਾਰ ਚੋਂ ਇੱਟ ਚੁੱਕ ਕੇ ਘਰ ਨੱਸ ਜਾਂਦੇ ਨੇ। ਉਹ ਜਨਾਬ ਪੂਰਾ ਕਾਰਖਾਨਾ ਅਸੀਂ ਢੋ ਕੇ ਲੈ ਗਏ। ਖੈਰ ਇਹ ਤੇ ਕਾਰਖਾਨਾ ਹੁੰਦਾ ਸੀ, ਔਰ ਕਾਰਖਾਨਾ ਖਤਮ ਹੋ ਗਿਆ। ਫਿਰ ਉਹਦੇ 'ਚ ਕਮਰਾ ਸੀ, ਉਹਦੇ ਸਫਾਈ ਸਫੂਈ ਕਰਕੇ ਅਸੀਂ ਬਹਿਣਾ ਉੱਥੇ। ਸਗੋਂ ਬਹੁਤ ਸੱਪ ਸੁੱਪ ਵੀ ਉੱਥੇ ਰਹਿੰਦੇ ਸਨ। ਫਿਰ ਇੱਥੇ ਸਾਨੂੰ ਥੋੜ੍ਹੀ ਜਿਹੀ ਖੁੱਲੀ ਜਗ੍ਹਾ ਮਿਲੀ, ਇਹ ਤੇ ਅਸੀਂ ਉਹ ਲਾ ਦਿੱਤੇ, ਅੱਲਾ ਤੁਹਾਡਾ ਭਲਾ ਕਰੇ, ਸ਼ਤੂਤ, ਗੁਲਾਬ,
यानी कि चाह ਹੁੰਦਾ ਸੀ ਕਿ ਅਸੀਂ ਆਪਣੇ ਸਕੂਲ ਨੂੰ ਸਜਾਉਣਾ। ਫਿਰ ਉਹ ਖੁੱਲ੍ਹੇ ਜਿਹੇ ਗਰਾਊਂਡ ਦੇ ਵਿੱਚ ਅਸੀਂ ਛੋਟੀਆਂ ਜਿਹੀਆਂ ਖੇਲੀਆਂ ਨਾਲੀਆਂ ਬਣਾ ਬਣੂ ਕੇ ਤੇ ਅਸੀਂ ਬੜੇ ਸੋਹਣੇ ਤਰੀਕੇ ਨਾਲ ਇੱਥੇ ਪੌਦੇ ਪੌਦੇ ਲਾਏ, ਸਜਾਇਆ, ਬਣਾਇਆ, ਸੰਵਾਰਿਆ। ਖੈਰ ਉਹ ਸ਼ਾਇਦ ਸਾਡੇ ਚਾਹ ਸਨ, ਅਸੀਂ ਉਹ ਪੂਰੇ ਕਰ ਲਏ ਜੀ। ਬਿਲਕੁਲ ਵੀਰ ਜੀ, ਪ੍ਰਦੇਸ਼ ਕੈਦ ਦੇ ਭਾਜੀ, ਬਿਲਕੁਲ ਇਹਦੇ ਕੋਈ ਸ਼ੱਕ ਨਹੀਂ, ਹਕੀਕਤ ਗੱਲ ਹੈ। ਅੱਛਾ, ਤੇ ਗੱਲ ਇਹ ਹੈ ਕਿ ਉਹ ਅਸੀਂ ਇੱਥੇ ਸਭ ਕੁਛ ਸੰਵਾਰਿਆ, ਬਣਾਇਆ, ਉਹ ਸਾਡੇ ਚਾਹ। ਅੱਜ ਉਹ ਸਾਨੂੰ ਨਾ ਯਕੀਨਨ ਤੁਹਾਨੂੰ ਤੇ ਝੋਨਾ ਨਜ਼ਰ ਆ ਰਿਹਾ ਸਾਹਮਣੇ ਜਾਂ ਇਹ ਟਿਊਬਵੈਲ ਨਜ਼ਰ ਆ ਰਿਹਾ, ਯਕੀਨ ਜਾਣੋ ਮੇਰੀ ਅੱਖਾਂ ਸਾਹਮਣੇ ਉਹ ਸਾਰਾ ਸਿਸਟਮ ਰਿਵਰਸ ਹੋ ਰਿਹਾ ਹੈ। ਉਹ ਵੀਡੀਓ ਮੇਰੇ ਸਾਹਮਣੇ ਚੱਲ ਰਹੀ, ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਜਿਹੜਾ ਉਹ ਛੋਟਾ ਜਿਹਾ ਬੱਚਾ ਆ ਰਿਹਾ ਨਾ ਉਹ ਬੰਨੇ ਦੇ ਉੱਤੇ, ਉਹ ਦੇਖੋ ਨਾ ਛੋਟਾ ਜਿਹਾ ਬੱਚਾ ਆ ਰਿਹਾ। ਅੱਛਾ, ਉਹ ਤੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਨਜ਼ੀਰ ਜਿਹੜਾ ਇਹਨੇ ਇੱਕ ਕੱਪੜੇ ਦਾ ਬਸਤਾ ਪਾਇਆ ਹੋਇਆ ਤੇ ਉਧਰੋਂ ਦੀ ਆ ਰਿਹਾ ਜਨਾਬ, ਤੇ ਸਿੰਡੀ ਵਗਦੀ ਆ ਰਹੀ ਹੈ, ਉੱਡੇ ਵਾਲ ਨੇ ਜਨਾਬ, ਤੇ ਚੰਗੀ ਭਲੀ ਵਰਦੀ ਵਾਲਦਾ ਨੇ ਪਵਾ ਕੇ ਕੱਲੀ ਤਰਾਹ ਚ ਅਸੀਂ ਜਨਾਬ ਇੱਕ ਦੂਸਰੇ ਨੂੰ ਧੱਕੇ ਦੇ ਦੂ ਕੇ ਲਪੇਟ ਕੇ ਤੇ ਨਜ਼ੀਰ ਪੋਲੇ ਪੋਲੇ ਤੁਰਦਾ ਆ ਰਿਹਾ। ਯਕੀਨਨ ਮੈਨੂੰ ਆਪਣੇ ਆਪ ਨੂੰ ਮੈਂ ਦੇਖ ਰਿਹਾ ਵਾਂ। ਉਹ ਮੈਨੂੰ ਦੋਸਤ ਜਿਹੜੇ ਇਸ ਦੁਨੀਆ ਵਿੱਚ ਨਹੀਂ ਨੇ ਜਾਂ ਫਿਰ ਦੂਸਰੇ ਮੁਲਕਾਂ ਚਲੇ ਗਏ, ਜਿਹੜੇ ਜੁਦਾ ਹੋ ਗਏ, ਕਲਾਸ ਫੈਲੋ ਸਨ, ਸਾਰੇ ਨਿਖੜ ਗਏ। ਬਚਪਨ ਹੀ ਹੁੰਦਾ, ਕਿੱਥੇ ਇਕੱਠੇ ਰਹਿ ਜਾਂਦਾ, ਸਾਰਾ ਕੁਝ ਹੁੰਦਾ, ਜ਼ਿੰਦਗੀ ਹੈ, ਪਤਾ ਨਹੀਂ ਕਿਹੜੇ ਕਿਹੜੇ ਮੋੜ ਤੋਂ ਕਿੱਧਰ ਜਾਣਾ ਪੈਂਦਾ। ਖੈਰ ਮੈਨੂੰ ਇਹ ਜਿਹੜਾ ਇਹ ਬੰਨਾ ਆ ਰਿਹਾ ਨਾ ਤੇ ਇਹ ਬੱਚਾ ਆ ਰਿਹਾ, ਮੈਨੂੰ ਇਹ ਆਪਣਾ ਆਪ ਹੀ ਨਜ਼ਰ ਆ ਰਿਹਾ ਕਿ ਅਸੀਂ ਉਹ 5-7 ਦੋਸਤ ਧੱਕੇ ਦੇ ਰਹੇ ਹਾਂ, ਲਾਡਲੀਆਂ ਕਰ ਰਹੇ ਹਾਂ, ਹੱਸ ਰਹੇ ਹਾਂ, ਖੇਲ ਰਹੇ ਹਾਂ, ਤੂੰ ਮੇਰਾ ਦੋਸਤ ਬਣ ਜਾ, ਕੱਚਾ ਦੋਸਤ ਬਣ ਗਿਆ, ਪੱਕਾ ਦੋਸਤ ਬਣ ਗਿਆ। ਮੈਨੂੰ ਉਹ ਗੱਲਾਂ, ਉਹ ਸਾਰਾ ਕੁਛ ਨਾ ਉਹ ਨਜ਼ਰ ਆ ਰਿਹਾ, ਅੱਜ ਵੀ ਨਜ਼ਰ ਆ ਰਿਹਾ। ਠੀਕ ਹੈ, ਤੇ ਇਹੀ ਉਹੀ ਬੰਨਾ ਇੱਥੇ ਆਉਣਾ ਤੇ ਇਸ ਹਕੀਕਤ ਲੈ ਬਹਿਣਾ, ਮੈਨੂੰ ਯਾਨੀ ਕਿ ਉਹ ਸਾਰਾ ਸਿਸਟਮ ਨਜ਼ਰ ਆ ਰਿਹਾ। ਜਿਸ ਤਰ੍ਹਾਂ ਅਸੀਂ ਇੱਥੇ ਪੜ੍ਹਦੇ ਸਾਂ, ਖੇਲਦੇ ਸਾਂ, ਉਹ ਸਾਰਾ ਸਿਸਟਮ, ਉਹ ਟੀਚਰ, ਉਹ ਜਨਾਬ ਸ਼ਤੂਤ ਵਾਲਾ ਅੱਡਾ ਮੋਟਾ ਡੰਡਾ ਜਿਹੜਾ ਹੁੰਦਾ ਸੀ, ਉਹ ਮੇਰੇ ਖਿਆਲ ਕੋਈ ਇੰਚੀ ਕੁ ਦਾ ਮੋਟਾ ਤੇ ਹੋਏਗਾ, ਇੰਚੀ ਡੇਢ ਦਾ ਮੋਟਾ ਜਿਹੜਾ ਉਹ ਡੰਡਾ ਹੁੰਦਾ ਸੀ ਸ਼ਤੂਤ ਦਾ। ਮੈਨੂੰ ਅੱਜ ਵੀ ਉਹ ਅੱਖਾਂ ਕੇ ਦੇਖਦਾ ਕਿ ਯਾਰ ਇਹ ਮੰਜੀ ਸੀਗੀ, ਸਰ ਤੇ ਵਾਣ ਦੀ ਮੰਜੀ ਹੁੰਦੀ ਸੀ, ਉਹ ਸੋਟਾ ਹੁੰਦਾ ਸੀ, ਪਾਣੀ ਵਾਲਾ ਜੱਗ ਪਿਆ ਹੁੰਦਾ ਸੀ, ਤੇ ਉਹ ਸਾਰਾ ਸਿਸਟਮ। ਹਾਂ, ਟਿਊਬਵੈਲ ਦੇਖਣਾ ਚਾਹੁੰਦੇ ਭਾਜੀ ਤੇ ਇਹ ਟਿਊਬਵੈਲ ਤੇ ਤੁਹਾਨੂੰ ਲੈ ਕੇ ਆ ਗਏ। ਹਾਲੋ, ਇਹ ਸਾਦਾ ਜੇ ਕੰਮ ਹੈਗਾ ਜੀ। ਆ ਦੇਖੋ ਨਾ ਖੁੱਲਾ ਜਿਹਾ ਮੌਲ ਲੈ ਬਾਬੇ, ਇਹ ਟਿਊਬਵੈਲ ਆ ਗਿਆ ਜੀ। ਆ ਵੇਲੇ ਪਿੰਡ ਦਾ ਅੱਜ ਵੀ ਖੁੱਲਾ ਟਿਊਬਵੈਲ ਆ ਦੇਖੋ ਹੈ। ਇਹ ਨਿਆਣੇ ਰਾ ਰਹੇ ਨੇ। ਹਾਂ ਜ਼ਫਰ ਰਹਿਮਾਨ ਸਾਹਿਬ, ਆਪਣਾ ਬਚਪਨ ਯਾਦ ਆਇਆ ਨਿਆਣਿਆਂ ਨੂੰ ਦੇਖ ਕੇ। ਆ ਦੇਖੋ, ਲਓ ਜੀ, ਇਹ ਇੱਕ ਇੱਧਰ ਟਿਊਬਵੈਲ ਵੀ ਬਣਾ ਰਿਹਾ ਬੱਚਾ। ਇਹ ਗੌਰ ਨਾਲ ਦੇਖਿਆ ਜੀ, ਸ਼ਾਬਾਸ਼, ਬਣਾ ਬੱਚੇ, ਬਣਾ, ਆਪਣਾ ਕੰਮ ਕੀਤੀ ਰੱਖ। ਇਹ ਦੇਖੋ, ਕੋਈ ਬਚਪਨ ਯਾਦ ਆਇਆ ਜੀ। ਇਹ ਦੇਖੋ ਜੀ, ਉਹ ਨਾ ਬੇਟਾ ਪਾਣੀ ਉੱਪਰ ਆ ਜਾਏਗਾ। ਅੱਛਾ, ਇਹ ਦੇਖੋ, ਇਹ ਹੁਣ ਪਾइप ला के अपना ट्यूबवेल बना रहा है बच्चा। ठीक है, वो कागज की कश्ती, वो बारिश का पानी, याद आया? हाँ देखो, ए बच्चा ट्यूबवेल बना रहा अपना। आ रौनक लगी, निक्के निक्के टैणियां ने। आ देखो, ਜਿਹੜਾ ਸਾਡਾ ਸੁਪਨਾ ਹੋ ਗਿਆ ਸੀ, ਮੈਂ ਤੁਹਾਨੂੰ ਉਹ ਦਿਖਾ ਰਿਹਾ ਕਿਉਂਕਿ ਮੈਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ। ਆਪਣਾ ਉਹ ਬਚਪਨ ਜਿਹੜਾ ਹੁੰਦਾ ਸੀ, ਅਸੀਂ ਤੇ ਉਹ ਜਨਾਬ ਬਾਰਿਸ਼ ਆਉਣੀ ਨਾ ਤੇ ਅਸੀਂ ਘੀਸੀਆਂ ਸ਼ੀਸ਼ੀਆਂ ਕਰਦੇ ਹੁੰਦੇ ਸਾਂ ਸੜਕ ਦੀ, ਕਿਤੇ ਕੋਈ ਟਿੱਬਾ ਲੱਭਣਾ ਤੇ ਬਾਰਿਸ਼ ਜੋ ਟਿੱਬੇ ਤੇ ਦੌੜ ਜਾਣਾ ਉੱਚੇ ਮਿੱਟੀ ਦੇ ਤੇ ਇਹ ਤੁਸੀਂ ਥੋੜਾ ਜਿਹਾ ਬੱਚਿਆਂ ਨੂੰ ਇੰਜੋਏ ਕਰੋ। ਦੇਖੋ ਨਾ 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 ਬੇਟੇ, ਉਹਦਾ ਟਿਊਬਵੈਲ ਨਾ ਖਰਾਬ ਕਰ। ਵੇਖ ਲੋ ਕਿੰਨਾ ਪਰੇਸ਼ਾਨ ਹੋ ਗਿਆ। ਬਣਾ ਵੀ ਟਿਊਬਵੈਲ ਬਣਾ, ਤੂੰ ਆਪਣਾ ਟਿਊਬਵੈਲ ਬਣਾ ਨਾ। ਇੱਧਰ ਬੱਚੇ ਨਾ ਪਰੇਸ਼ਾਨ ਨਾ ਉਹਨੂੰ ਕਰ, ਉਹਦਾ ਟਿਊਬਵੈਲ ਚੱਲਣ ਦੇ ਯਾਰ ਵੇ ਨਾ। ਉਹ ਦੇਖ ਓਏ, ਆ ਦੇਖ ਮੈਨੂੰ ਵੀ ਲਪੇਟ ਤੇ ਫੜ ਗਈ। ਅੱਛਾ ਜਨਾਬ, ਇਹ ਜ਼ਫਰ ਰਹਿਮਾਨ ਸਾਹਿਬ ਟਿਊਬਵੈਲ 'ਚ ਇਹ ਨਜ਼ਾਰਾ ਕਰੋਗੇ। ਖੈਰ ਹੁਣ ਮੇਰੇ ਨਾਨ ਦਾ ਵੀ ਟਾਈਮ ਹੋਣ ਵਾਲਾ। ਹਾਂ, ਮਹਿਸੂਸ ਹੋਇਆ ਆਪਣਾ ਬਚਪਨ, याद आया कुछ? छोटू बच्चे भी आ देखो, आ न्याणे ना रहे ने, ट्यूबवैल बना रहे ने, मिट्टी नाल खेल रहे ने। असल है पंजाब, बाबे जी नूं असीं भुल गए, पता नहीं किहड़े पासे सट्टी सुट्टी जा रहे। ਇਹ जनाब ਝੋਨੇ ਦੇ ਵਰਗੀਆਂ ਬੱਕਰੀਆਂ ਤੇ ਹੁਣੇ ਮੁਨਸ਼ੀ ਆਏਗਾ, ਉਹ ਵੀ ਵਲ ਕੇ ਲੈ ਜਾਏਗਾ। ਉਹਨੇ ਦਾਬਾ ਲੈ ਗਿਆ। ਹੁਣ ਮੈਂ ਥਾਣੇ ਲੈ ਕੇ ਚੱਲਿਆ, ਨਹੀਂ ਥਾਣੇ ਨਹੀਂ ਬਲਕਿ ਮੈਂ ਫਾਟਕ ਦੇਣ ਚੱਲਿਆ ਵਾਂ। ਉਹਨੇ ਫਾਟਕ ਕਹਿਣਾ, ਨਾਲ ਹੀ ਕੋਈ ਨਾ ਕੋਈ ਮਾਈ ਨਿਕਲੇ ਨਾ। ਪੁੱਤ ਬੱਚਾ ਕਿਤੇ ਧਿਆਨੇ ਲੱਗ ਗਿਆ ਹੋਣਾ ਤੇ ਬੱਕਰੀਆਂ ਝੋਨੇ ਨੂੰ ਵੜ ਗਈਆਂ ਤੇ ਉਹ ਝੋਨਾ ਨਹੀਂ ਖਾਂਦੀਆਂ। ਚੱਲ ਪਤਾ ਉਹਨੇ ਨਹੀਂ ਮੈਂ ਲੈ ਕੇ ਜਾਣੀ ਜਨਾਬ। ਇਹਦੀ ਵੀ ਝੱਟ ਰੌਣਕ ਲੱਗੇਗੀ। ਖੈਰ ਇੱਧਰ ਕਿਤੋਂ ਮੁਨਸ਼ੀ ਘੁੰਮ ਕੇ ਆ ਗਿਆ ਤੇ ਆਹ ਬੱਕਰੀਆਂ ਚਰਨ ਡਈਆਂ ਨੇ ਪੈਲੀਆਂ 'ਚ। हाँ जी फरूक साहब आ गया। फरूक साहब की हाल चाल है? ठीक हो? पर हाल जी बहुत शुक्रिया, रब तुहानू सलामत रखे, जीउंदे रहो सारे मित्र। ते असल जिहड़ा मकसद सी ना वो जनाब यही सी
कि यह रुख सी, यह साडा स्कूल सी, यह ट्यूबल सी, यह पिंड सी, यह रैतल सी, यह साडा पंजाब सी, जिन्हों भुल भुल के पता नहीं किहड़े टट्ठे खून असीं जमाउण लग पे यार। तरक्कियां दुनिया कर गई, तरक्कियां, ठीक है ना। वो चंद्रमा याद आ गई, चंद्रमा 2 मोदी दी याद आ गई गई टट्ठे खूह विच। ओ भाई चंद्रमा नूं छड्डो यार, अपने पंजाब नूं याद करो, अपने पंजाब विच वसो, यही सारा कुछ हैगा जे। चंद पल दी जिंदगी हुंदी है, सावां आईयां कहानी मुक जाती। वो पिछले बाबे ने प्यार हुंदा सी, रुखां दी दरख्त दी कस्में इन्हां टालियां ए टालियां ने खैर ए टालियां ने जो स्कूलों छुट्टी हुंदी सी, हुण टालियां विचों कुछ वड्डियां गईयां ने ते कुछ बेचारियां बुढ़ापे च आ गईयां। 2-3 टालियां तो नज़र भी आण डईयां सामने आ वड्डियां जेहड़ियां ने। अच्छा इन्हां दी शाम जनाब मंजे डाक बैठे ते आ लागे पेड़ दा इधरों जनाब बनाना केले वाले बिस्कुट हुंदे सन, ते बनाना लिखिया हुंदा सी भी एन एन। अच्छा वो बनाना लिखा हुंदा सी ते ओ जनाब केले वाले बिस्कुट 2 डंडे होंदे, 5 रुपए का मिलना जनाब, लैके आ रहे हैं इत्थे लस्सी है, इत्थे सारे बैठे आ दोस्त जाने खेल रहे। ना वो माइयां दिसदियां, ना वो बाबे दिसदे ने, ना वो रैतल दिसदी, पता नहीं किधर दी किधर यार शे यार गवाच गई। ते असीं पता नहीं किहड़ी तरक्की करनी चाहुंदे आ, मैनूं नहीं पता है, लेकिन असीं गल्लां करदे हां, लेकिन असीं अमली तौर पता नहीं किहड़े पासे तुरे जा रहे हैं। खैर मैं ते ओ मैनूं खान साहब दे शेर ते याद नहीं है पूरा, तो कहंदे ने कि होर सदी विच आ गए असीं, होर सदी दे लोग, इस सदी विच खैर पता नहीं साड़ी साह घुटन हुंदी है ते फिर रहना तो पैंदा ही है ना। हाँ पानी घट हो गया ट्यूबवैलों का, हाँ जी ओदी हार नहीं वारा खांदी। टॉपिक नहीं है पर सुना दो यार, नहीं वारा खांदी ओ सोच के हार। हाँ जी शरोज जट साहब, वो गज़ल दे मैं तुहानूं 2-3 शेर जरूर सुना देना वा। जिगरा ए तां चर जाना वा, ए ना समझी डर जाना वा, जिगरा ए तां जर जाना वा, ए ना समझी डर जाना वा, अंदरों अंदरी मर जाना वा, खाली हथ जद घर जाना वा, अंदरों अंदरी मर जाना वा, खाली हथ जद घर जाना वा, ओदी हार नहीं वारा खांदी, एहो सोच के हार जाना वा, ओदी हार नहीं वारा खांदी, एहो सोच के हार जाना वा, की होया जे ओ नहीं मिलदा, फोटो वेख के ठर जाना वा। खैर सॉरी जट साहब, शरोज जट साहब, मैनूं वीरे गज़ल पूरी याद नहीं हैगी ते हुण ते मेरे कोल बुक भी नहीं, किताब भी नहीं हैगी जे मैं उहदे देख के पूरी पढ़ सकां। बहरहाल तुसीं मैनूं याद कोई ना कोई शेयर करवा दिंदे हो, ਉਹ ਤੋਂ ਮੈਨੂੰ ਉਹਨਾਂ ਦਾ ਇੱਕ ਦਾ ਸ਼ੇਰ ਤੁਸੀਂ ਕਹਿੰਦੇ ਹੋ ਤਾਂ ਫਿਰ ਮੈਨੂੰ ਉਹ 2-4 ਸ਼ੇਰ ਯਾਦ ਆ ਹੀ ਜਾਂਦੇ ਆ। ਉਹਦੀ ਹਾਰ ਨਹੀਂ ਵਾਰਾ ਖਾਂਦੀ, ਟੌਪਿਕ ਤੇ ਨਹੀਂ ਹੈ ਪਰ ਸੁਣਾ ਦੇ। ਹਾਂ ਸੁਣਾਤੀ ਹੈ ਜੀ, ਬਿਸਮਿल्ला बिस्मिल्लाह ਸੁਣਾਤੀ ਵੀਰੇ। ਸੋਹਣਾ ਰੱਬ ਸਲਾਮਤ ਰੱਖੇ, ਜਿਉਂਦੇ ਰਹੋ ਵਸਦੇ ਰਹੋ ਜਨਾਬ, ਵਸਦਾ ਰਵੇ ਸੋਹਣਾ ਪੰਜਾਬ, ਬਲਕਿ ਵਸੇ ਦੁਨੀਆ ਪੂਰਾ ਕੁੱਲ ਸੰਸਾਰ। ਮੈਂ ਕਿਸੇ ਦਾ ਵੈਰੀ ਨਹੀਂ ਆ, ਭਾਵੇਂ ਜਿਹਦਾ ਜੋ ਵੀ ਮਜ਼ਹਬ ਹੈ। ਮੈਂ ਤਾਂ ਸਿੱਧੀ ਗੱਲ ਕਰਨਾ ਕਿ ਉਹ ਚਲੋ ਖੈਰ ਮੈਂ ਹੁਣ ਉਹ ਗੱਲ ਨਹੀਂ ਕਰਦਾ ਕਿ ਉਹ ਕਿਸੇ ਨੂੰ ਕੁਛ ਦੋਸਤਾਂ ਨੂੰ ਬੁਰੀ ਲੱਗੇਗੀ। ਤੇ ਬਹਰਹਾਲ ਵੈਰ ਕੁੱਟਿਆ ਕੁਛ ਨਹੀਂ ਲੱਭਦਾ, ਪਿਆਰ 'ਚ ਸਾਰਾ ਕੁਛ ਲੱਭਦਾ ਜੀ। सच्चे साईं के हवाले, रब मेहर करे, जिंदे रहो ते सानू गल्लां तो हट के रब मेहर करे और सानू अपने अंदर की कोशिश करनी चाहिए। तुसीं प्यार पूर कर लीए यार, सावां मुक गईयां, इस तरह परत करनी आउणा बाबे, सिर्फ इन्नी सुनने की लोड़ है। फी अमान अल्लाह, सच्चे साईं दे हवाले।